ਪੰਜਾਬੀ ਕਹਾਣੀ ਕਿੱਕਰ ਕੰਡੇ। ਬੱਸ ਟੁਰ ਪਈ ਤਾਂ ਮੈਂ ਬਾਹਰ ਵੇਖਿਆ। ਪੱਕੀ ਸੜਕ ਬਣ ਜਾਣ ਨਾਲ ਰਸਤਾ ਕੁਝ ਓਪਰਾ ਜ਼ਰੂਰ ਸੀ, ਪਰ ਸੜਕ ਤੋਂ ਦੁਰਾਡੇ ਉਹ ਮੇਰੇ ਪੁਰਾਣੇ ਜਾਣੂ ਰੁੱਖ ਤੇ ਪੈੜੀਆਂ ਸਨ। ਕੁਝ ਨਿੱਕੇ ਬੂਟੇ ਫੈਲ ਕੇ ਵੱਡੇ ਰੁੱਖ ਬਣ ਗਏ ਸਨ ਤੇ ਕੁਝ ਵੱਡੇ ਰੁੱਖ ਪੁਰਾਣੇ ਤੇ ਬੁੱਢੇ ਹੋ ਗਏ ਸਨ। ਮੇਰੇ ਜ਼ਿਹਨ ਵਿੱਚ ਯਾਦਾਂ ਦਾ ਮੇਲਾ ਜਿਹਾ ਲੱਗ ਗਿਆ। ਇਹ ਬੇਰੀਆਂ ਨੇ ਜਿੱਥੇ ਅਸੀਂ ਸਾਲਾਨਾ ਇਮਤਿਹਾਨਾਂ ਪਿੱਛੋਂ ਬੇਰ ਖਾਣ ਆਉਂਦੇ ਸਾਂ। ਇਹ ਸੇਮ ਨਾਲਾ ਏ ਜਿੱਥੇ ਮੱਛੀਆਂ ਫੜਦੇ ਸਾਂ। ਇਹ ਨਹਿਰ ਦਾ ਪੁਲ ਏ ਜਿੱਥੇ ਮੇਰੀ ਹੁਸੈਨੂ ਜੁਲਾਏ ਨਾਲ ਲੜਾਈ ਹੋਈ ਸੀ ਤੇ ਉਹਨੇ ਤਖਤੀ ਮਾਰ ਕੇ ਮੇਰਾ ਖੂਨਾ ਸੇਕ ਚੜਿਆ ਸੀ। ਇਹ ਸਾਈਂ ਨਿਜ਼ਾਮਦੀਨ ਦਾ ਮਜ਼ਾਰ ਏ ਜਿੱਥੇ ਮੈਂ 8ਵੀਂ ਜਮਾਤ ਦੇ ਵਜ਼ੀਫੇ ਦੇ ਇਮਤਿਹਾਨ ਲਈ ਮੰਨਤ ਮੰਨੀ ਸੀ। ਨਿੱਕੇ ਹੁੰਦਿਆਂ ਦੇ ਯਾਰ ਬੇਲੀ, ਉਹਨਾਂ ਦੀਆਂ ਗੱਲਾਂ ਤੇ ਸ਼ਰਾਰਤਾਂ, ਆਪਸ ਦੀਆਂ ਲੜਾਈਆਂ ਤੇ ਮੁਹੱਬਤਾਂ, ਘਰ ਵਾਲਿਆਂ ਦੇ ਲਾਡ ਤੇ ਪਿਆਰ, ਮਾਸਟਰ ਸ਼ਾਹ ਨਵਾਜ਼ ਦੀਆਂ ਝਿੜਕਾਂ, ਤਿੱਤਰਾਂ, ਮੁਰਗਾਈਆਂ ਤੇ ਸਹਿਆਂ ਦਾ ਸ਼ਿਕਾਰ, ਕੌਡੀ ਦੇ ਅਖਾੜੇ ਤੇ ਤਾਜੀ। ਉਹ ਸਾਰਾ ਦਿਨ ਆਪਣੀ ਮਾਂ ਨਾਲ ਉਜਾੜਾਂ ਬੰਨੀਆਂ ਤੇ ਰੁਲਦੀ ਫਿਰਦੀ। ਉਹਨਾਂ ਦੀ ਆਪਣੀ ਜ਼ਮੀਨ ਸੀ, ਨਾ ਕੋਈ ਕਮਾਉਣ ਵਾਲਾ, ਬਸ ਦੋਵੇਂ ਮਾਂ ਧੀ ਸਨ। ਸਾਰਾ ਦਿਨ ਚੁੱਲ੍ਹੇ ਲਈ ਬਾਲਣ, ਬੱਕਰੀ ਲਈ ਘਾਹ ਪੱਤਰ ਤੇ ਆਪਣੇ ਲਈ ਸੱਲਾ ਚੁੱਗਣ ਵਿੱਚ ਲੰਘ ਜਾਂਦਾ। ਕਦੀ ਨਹਿਰੋਂ ਪਾਰ ਵਾਲੇ ਕੱਲਰ ਵਿੱਚ ਲਾਣੀ ਵੱਢਣ ਟੁਰ ਪੈਂਦੀਆਂ, ਕਦੀ ਪੂਲੀਆਂ ਝਾੜੀਆਂ। ਡਿੱਗੀ ਢੱਠੀ ਹਰ ਸ਼ੈ ਦੀ ਉਹਨਾਂ ਨੂੰ ਲੋੜ ਰਹਿੰਦੀ। ਕਦੀ ਪਿੰਡ ਵਿੱਚ ਕੋਈ ਜਾਨਵਰ ਹਲਾਲ ਹੁੰਦਾ ਤਾਂ ਉਹ ਉਜੜੀ ਆਂਦਰਾਂ ਤੇ ਫਿਫੜੇ ਚੁੱਕ ਲਿਆਉਂਦੀਆਂ। ਬੇਰਾਂ, ਜਾਮਨੂਆਂ, ਜੰਗਲੀ ਸ਼ਹਿਤੂਤਾਂ, ਛੱਪੜਾਂ ਵਿੱਚ ਉੱਗੇ ਨਾਪੇ, ਰੋੜੇ ਤੇ ਕਮੀਆਂ ਤੇ ਹਨੇਰੀ ਨਾਲ ਡਿੱਗੇ ਹੋਏ ਕੱਚੇ ਪੱਕੇ ਅੰਬਾਂ ਲਈ ਕਈ ਕੋਹਾਂ ਦਾ ਪੈਂਡਾ ਕਰਦੀਆਂ। ਇਹੋ ਜਿਹੇ ਇੱਕ ਪੈਂਡੇ ਵਿੱਚ ਇੱਕ ਵਾਰੀ ਕੰਡਾ ਚੁੱਭਣ ਨਾਲ ਮੇਰਾ ਪੈਰ ਫੱਟੜ ਹੋ ਗਿਆ ਤੇ ਉਹ ਪਰੇਸ਼ਾਨ ਹੋ ਗਈ। ਆਖਣ ਲੱਗੀ, ਤੂੰ ਇਸ ਗਰਮੀ ਵਿੱਚ ਸਾਡੇ ਨਾਲ ਕਿਉਂ ਖੱਜਲ ਖੁਆਰ ਹੁੰਦਾ ਫਿਰਨਾ ਏ? ਤੇਰਾ ਪਿਓ ਤਾਂ ਖੈਰ ਨਾਲ ਜਿਉਂਦਾ ਏ ਤੇ ਪਟਵਾਰੀ ਏ। ਮੈਨੂੰ ਯਾਦ ਆਇਆ ਉਹ ਦੋਵੇਂ ਬੜੀਆਂ ਅਣਖ ਵਾਲੀਆਂ ਸਨ। ਕਦੀ ਕਿਸੇ ਅੱਗੇ ਸਵਾਲ ਕਰਦੀਆਂ, ਨਾ ਕਿਸੇ ਦੀ ਇਮਦਾਦ ਕਬੂਲ ਕਰਦੀਆਂ। ਮੈਂ ਕਦੀ ਘਰੋਂ ਕੋਈ ਖਾਣ ਵਰਤਣ ਦੀ ਸ਼ੈ ਜਾਂ ਫਲ ਫਰੂਟ ਲੈ ਜਾਂਦਾ ਤੇ ਉਹ ਪਰਤਾ ਛੱਡਦੀਆਂ। ਸਿਰਫ ਇੱਕ ਵਾਰੀ ਮੇਰੇ ਮੈਟ੍ਰਿਕ ਦੇ ਇਮਤਿਹਾਨ ਵਿੱਚੋਂ ਪਾਸ ਹੋਣ ਵੇਲੇ ਉਹਨੇ ਮਿਠਾਈ ਦਾ ਡੱਬਾ ਇਹ ਆਖ ਕੇ ਰੱਖ ਲਿਆ ਸੀ ਭਈ ਐਸ ਕਾਮਯਾਬੀ ਵਿੱਚ ਉਹਦਾ ਵੀ ਹਿੱਸਾ ਸੀ। ਭਲਾ ਉਹ ਕਿਵੇਂ? ਮੈਂ ਪੁੱਛਿਆ ਸੀ। ਲੈ, ਤੂੰ ਇੰਝ ਹੀ ਥੋੜਾ ਪਾਸ ਹੋ ਗਿਆ ਹੈ। ਮੈਂ ਰੋਜ਼ ਨਫਲ ਪੜ੍ਹ ਕੇ ਦੁਆਵਾਂ ਨਹੀਂ ਸਾਂ ਕਰਦੀ। ਜਿਨ੍ਹਾਂ ਦਿਨਾਂ ਵਿੱਚ ਮੈਂ BA ਵਿੱਚ ਪੜ੍ਹਦਾ ਸਾਂ ਤੇ ਕਦੀ ਪਿੰਡ ਹੁੰਦਾ ਸਾਂ, ਤਾਜੀ ਮੇਰੇ ਕੋਲੋਂ ਮੀਆਂ ਮੁਹੰਮਦ ਦੀ ਸੈਫੁਲ ਮਲੂਕ ਪੜ੍ਹਨ ਆ ਜਾਂਦੀ। ਇੱਕ ਦਿਨ ਆਖਣ ਲੱਗੀ, ਜਰਾ ਐਸ ਸ਼ੇਰ ਦੀ ਉਹ ਤੇ ਕਰ ਦੇ। ਕੀ ਕਹਿਣਾ ਹੈ ਉਹਨੂੰ? ਤਸ਼ਰੀਹ, ਮੈਂ ਜਵਾਬ ਦਿੱਤਾ। ਆਹੋ, ਓਹੋ, ਕਿਹੜਾ ਸ਼ੇਰ ਏ? ਉਹਨੇ ਕਿਤਾਬ ਵਿੱਚ ਇੱਕ ਸ਼ੇਰ ਉੱਤੇ ਉਂਗਲੀ ਰੱਖ ਦਿੱਤੀ ਤੇ ਆਖਿਆ, ਹੱਸਣ ਖੇਡਣ ਨਾਲ ਲੈ ਗਿਓ, ਪਾ ਗਿਓ ਵਿੱਚ ਫਿਕਰਾਂ, ਪਾਟੀ ਲੀਰ ਪੁਰਾਣੀ ਵਾਂਗੂ, ਟੰਗ ਗਿਓ ਵਿੱਚ ਕਿਕਰਾਂ। ਇਹਦੇ ਵਿੱਚ ਕੀ ਮੁਸ਼ਕਿਲ ਏ? ਮੁਸ਼ਕਿਲ ਤੇ ਨਹੀਂ, ਪਰ ਤੂੰ ਤਸ਼ਰੀਹ ਬੜੀ ਚੰਗੀ ਕਰਨਾ ਏ। ਅੱਛਾ ਸੁਣ, ਮੈਂ ਖੁਸ਼ ਹੋ ਕੇ ਆਖਿਆ, ਇਹ ਤਾਂ ਤੈਨੂੰ ਪਤਾ ਹੀ ਏ ਭਈ ਬਦੀ ਉਲ ਜਮਾਲ ਬੜੀ ਸੋਹਣੀ ਸੀ, ਤੇਰੇ ਵਾਂਗ। ਆਹੋ, ਉਹ ਹੱਸ ਕੇ ਕਹਿਣ ਲੱਗੀ, ਮੇਰੀ ਫੁੱਫੀ ਜੋ ਲੱਗਦੀ ਸੀ ਜਦੋਂ ਉਹਦਾ ਮਹਿਬੂਬ ਸ਼ਹਜ਼ਾਦਾ ਉਹਦੇ ਤੋਂ ਵਿਛੜ ਜਾਂਦਾ ਏ। ਮੈਂ ਆਖਿਆ, ਤੇਰੇ ਵਾਂਗ। ਉਹਨੇ ਬਦਲਾ ਲਾ ਲਿਆ। ਵਿਚਕਾਰ ਨਾ ਬੋਲ, ਮੈਂ ਕਿਸੇ ਬਜ਼ੁਰਗ ਉਸਤਾਦ ਵਾਂਗੂ ਝਿੜਕ ਕੇ ਆਖਿਆ ਤੇ ਬਦੀ ਉਲ ਜਮਾਲ ਉਹਨੂੰ ਯਾਦ ਕਰਕੇ ਆਖਦੀ ਏ ਭਈ ਤੇਰੇ ਵਿਛੋੜੇ ਵਿੱਚ ਮੈਂ ਖਾਣ ਪੀਣ ਤੇ ਹੱਸਣ ਖੇਡਣ ਭੁੱਲ ਗਈ ਹਾਂ। ਤੂੰ ਮੈਨੂੰ ਡੂੰਘਿਆਂ ਗਮਾਂ ਦੇ ਹਵਾਲੇ ਕਰ ਗਿਆ ਏ ਤੇ ਹੁਣ ਮੇਰਾ ਹਾਲ ਉਸ ਪਾਟੀ ਪੁਰਾਣੀ ਲੀਰ ਵਰਗਾ ਏ ਜਿਹਨੂੰ ਜਾਣ ਵਾਲੇ ਨਿਸ਼ਾਨੀ ਦੇ ਤੌਰ ਤੇ ਕਿਕਰਾਂ ਮਲਿਆਂ ਉੱਤੇ ਟੰਗ ਜਾਂਦੇ ਨੇ। ਮੈਂ ਉਹਦੇ ਵੱਲ ਤੱਕਿਆ, ਉਹਦੀਆਂ ਅੱਖਾਂ ਵਿੱਚ ਅਥਰੂ ਆ ਗਏ ਸਨ। ਮੈਂ ਆਖਿਆ, ਮਾਲੂਮ ਹੁੰਦਾ ਏ ਤਸ਼ਰੀਹ ਬਹੁਤੀ ਦਰਦਨਾਕ ਹੋ ਗਈ ਏ। ਆਖਣ ਲੱਗੀ, ਮੈਨੂੰ ਪਤਾ ਏ ਤੂੰ ਵੀ ਕਿਸੇ ਦਿਨ ਮੈਨੂੰ ਇਸੇ ਤਰ੍ਹਾਂ ਕੰਡਿਆਂ ਵਿੱਚ ਰੋਲ ਕੇ ਟੁਰ ਜਾਣਾ ਏ। ਮੈਨੂੰ ਯਾਦ ਆ ਰਿਹਾ ਸੀ, ਮੈਂ ਸ਼ੇਰ ਪੜ੍ਹਦਾ, ਉਹ ਨਾਲ ਦੁਹਰਾਉਂਦੀ ਜਾਂਦੀ, ਪਰ ਜਿਸ ਤਰ੍ਹਾਂ ਹਰ ਮਿਸਰਾ ਉਹਦੀਆਂ ਅੱਖਾਂ ਵਿੱਚ ਘੁਲ ਕੇ ਇੱਕ ਨਵੀਂ ਕੈਫੀਅਤ ਪੈਦਾ ਕਰਦਾ ਸੀ, ਉਹਨੂੰ ਲਫ਼ਜ਼ਾਂ ਵਿੱਚ ਬਿਆਨ ਨਹੀਂ ਸੀ ਕੀਤਾ ਜਾ ਸਕਦਾ। ਜਦੋਂ ਉਹਦੀਆਂ ਅੱਖਾਂ ਪੂਰੀ ਤਰ੍ਹਾਂ ਖੁੱਲ੍ਹੀਆਂ ਹੁੰਦੀਆਂ, ਇੰਜ ਲੱਗਦਾ ਬੰਦਾ ਗੋਤੇ ਖਾ ਕੇ ਕਦੀ ਉੱਪਰ ਨਹੀਂ ਆਏਗਾ। ਫਿਰ ਉਹ ਕਿਸੇ ਮਿਸਰੇ ਤੇ ਅੱਖਾਂ ਨੂੰ ਥੋੜ੍ਹਾ ਜਿਹਾ ਮੀਟ ਲੈਂਦੀ ਤੇ ਜਾਪਦਾ ਜਾਨ ਕਿਸੇ ਸ਼ਿਕੰਜੇ ਵਿੱਚ ਕੱਸੀ ਗਈ ਏ। ਡਾਢੀ ਜਾਨ ਨਿਮਾਣੀ ਫਾਥੀ, ਜਿਉਂ ਬਾਰੇ ਵਿੱਚ ਤਾਰ ਮੀਆਂ।
ਇੱਕ ਵਾਰੀ ਮੇਰੇ ਪਿੱਛੋਂ ਧੁੱਪ ਆ ਕੇ ਸਿੱਧੀ ਉਹਦੇ ਮੂੰਹ ਉੱਤੇ ਪੈ ਰਹੀ ਸੀ। ਉਹਨੇ ਸਬਕ ਪੜ੍ਹਦਿਆਂ ਹੋਇਆਂ ਧੁੱਪ ਕੋਲੋਂ ਬਚਣ ਲਈ ਮੇਰੇ ਵੱਲ ਅੱਖਾਂ ਮੀਟ ਕੇ ਤੱਕਿਆ ਤੇ ਮੇਰੀ ਜਿੰਦ ਨਿਕਲ ਗਈ। ਮੈਨੂੰ ਯਾਦ ਆਇਆ ਉਹ ਉਹਨਾਂ ਦਿਨਾਂ ਵਿੱਚ ਸਾਰੇ ਪਿੰਡ ਦੇ ਦਿਲਾਂ ਤੇ ਰਾਜ ਕਰਦੀ ਸੀ। ਜੇ ਕਦੀ ਉਹ ਕੋਈ ਫਰਮਾਨ ਜਾਰੀ ਕਰਦੀ ਤਾਂ ਉਹਦੀ ਝਟ ਤਾਮੀਲ ਹੁੰਦੀ, ਪਰ ਉਹ ਕਿਸੇ ਨੂੰ ਕੋਈ ਹੁਕਮ ਨਾ ਦਿੰਦੀ। ਪਹਿਲਾਂ ਕੋਈ ਪੁੱਛਦਾ ਹੀ ਨਹੀਂ ਸੀ, ਪਰ ਹੁਣ ਉਹਦੇ ਬਹੁਤ ਸਾਰੇ ਰਿਸ਼ਤੇਦਾਰ ਤੇ ਉਮੀਦਵਾਰ ਪੈਦਾ ਹੋ ਗਏ ਸਨ, ਜਿਨ੍ਹਾਂ ਵਿੱਚ ਇੱਕ ਮੁਰਾਦ ਵੀ ਸੀ। ਬਹੁ ਕੱਬਾ ਤੇ ਭੈੜਾ ਬੰਦਾ, ਦੂਰੋਂ ਪਾਰੋਂ ਖਬਰੇ ਉਹਦਾ ਕੁਝ ਲੱਗਦਾ ਵੀ ਸੀ। ਉਹਦੀ ਮਾਂ ਦੇ ਚੁੱਕ ਚੁਕਾ ਤੇ ਮੁਰਾਦ ਨੇ ਸਾਫ਼-ਸਾਫ਼ ਕਹਿ ਦਿੱਤਾ ਸੀ, ਜੇ ਉਹ ਗੈਰ ਜ਼ਾਤ ਦੇ ਪਟਵਾਰੀ ਦੇ ਮੁੰਡੇ ਲਈ ਉਹਦੇ ਨਾਲ ਵਿਆਹ ਨਹੀਂ ਕਰੇਗੀ ਤਾਂ ਉਹ ਦੋਵਾਂ ਨੂੰ ਵੱਢ ਦੇਗਾ। ਮੁਰਾਦ ਜੇ ਕੱਬੇ ਬੰਦੇ ਦਾ ਕੁਝ ਵਿਸਾ ਵੀ ਨਹੀਂ ਸੀ। ਮੇਰਾ ਕੋਈ ਨੁਕਸਾਨ ਨਾ ਹੋ ਜਾਵੇ, ਇਸ ਖਿਆਲ ਨੇ ਉਹਦੀ ਕੋਈ ਪੇਸ਼ ਨਾ ਜਾਣ ਦਿੱਤੀ। ਮੈਨੂੰ ਯਾਦ ਆਇਆ ਪਿਛਲੇ ਮਹੀਨੇ ਜਦੋਂ ਅਸੀਂ ਨਵੇਂ ਵਲੈਤੋਂ ਪਰਤੇ ਸਾਂ ਤੇ ਮੇਰੀ ਫੁੱਫੀ ਦੀ ਧੀ, ਜਿਹਨੂੰ ਮੈਂ ਆਪਾ ਆਖਦਾ ਸਾਂ, ਪਿੰਡੋਂ ਸਾਨੂੰ ਮਿਲਣ ਆਈ ਸੀ। ਉਹਨੇ ਪਿੰਡ ਦੀਆਂ ਹੋਰ ਖਬਰਾਂ ਦੇ ਨਾਲ ਤਾਜੀ ਬਾਰੇ ਵੀ ਦੱਸਿਆ ਸੀ ਭਈ ਮਾਂ ਵਾਂਗੂ ਵਿਆਹ ਤੋਂ 2-3 ਵਰ੍ਹੇ ਪਿੱਛੋਂ ਹੀ ਉਹ ਰੰਡੀ ਹੋ ਗਈ ਸੀ ਤੇ ਆਪਣੇ 2 ਬਾਲਾਂ ਨੂੰ ਲੈ ਕੇ ਆਪਣੀ ਮਾਂ ਕੋਲ ਆ ਗਈ ਸੀ। ਆਪਾ ਨੇ ਇਹ ਵੀ ਦੱਸਿਆ ਭਈ ਉਹ ਜਦੋਂ ਮਿਲਦੀ ਸੀ ਮੇਰੀ ਤੇ ਮੇਰੇ ਜੀਆਂ ਦੀ ਖੈਰ ਮੇਰ ਜ਼ਰੂਰ ਪੁੱਛਦੀ ਸੀ। ਆਪਾ ਕੋਲੋਂ ਉਹਦਾ ਹਾਲ ਸੁਣ ਕੇ ਬੜਾ ਤਰਸ ਆਇਆ, ਪਰ ਇਹ ਸੁਣ ਕੇ ਖੁਸ਼ੀ ਵੀ ਹੋਈ ਕਿ ਉਹਨੇ ਆਪਣੀ ਮਾਂ ਵਾਂਗੂ ਕਦੀ ਕਿਸੇ ਅੱਗੇ ਹੱਥ ਨਹੀਂ ਅੱਡਿਆ। ਮਿਹਨਤ ਮਜ਼ਦੂਰੀ ਕਰਕੇ ਕਪਾਹ ਸੱਲਾ ਚੁੱਕ ਕੇ ਤੇ ਸੂਤਰ ਕੱਤ ਕੇ ਵਕਤ ਗੁਜ਼ਾਰਿਆ ਤੇ ਬਾਲਾਂ ਨੂੰ ਪਾਲਿਆ। ਆਪਾ ਨੇ ਦੱਸਿਆ ਸੀ ਉਹਦਾ ਮੁੰਡਾ ਤੇ ਕੁੜੀ ਹੁਣ ਸਿਆਣੇ ਹੋ ਗਏ ਸਨ ਤੇ ਉਹਦਾ ਹੱਥ ਵੰਡਾਉਂਦੇ ਸਨ, ਪਰ ਦਿਨ ਰਾਤ ਦੀ ਮਿਹਨਤ ਮੁਸ਼ੱਕਤ ਤੇ ਰੰਡੇਪੇ ਦੇ ਦੁੱਖ ਨੇ ਉਹਦੇ ਸਹਿਪਣ ਨੂੰ ਦੁਆਗ ਛੱਡਿਆ ਸੀ। ਪਰ ਮੈਂ ਉਹਦਾ ਜਦੋਂ ਵੀ ਤਸੱਵਰ ਕਰਦਾ, ਮੈਨੂੰ ਉਹ ਉਸੇ ਤਰ੍ਹਾਂ ਹੱਸਦੀ, ਗਿਟਕਦੀ ਤੇ ਅੱਖਾਂ ਨਾਲ ਗੱਲਾਂ ਕਰਦੀ ਦਿਸਦੀ। ਮੈਨੂੰ ਵਤਨ ਆਇਆ ਕਾਫੀ ਦਿਨ ਹੋ ਗਏ ਸਨ, ਪਰ ਪਿੰਡ ਨਾਲ ਮੇਰਾ ਤਾਲੁਕ ਤੇ ਅੱਬਾ ਜੀ ਦੀ ਰਿਟਾਇਰਮੈਂਟ ਨਾਲ ਹੀ ਮੁੱਕ ਗਿਆ ਸੀ। ਵਿਆਹ ਪਿੱਛੋਂ ਮੈਂ ਸ਼ਹਿਰ ਰਹਿੰਦਾ ਸਾਂ, ਫਿਰ ਵਲੈਤ ਟੁਰ ਗਿਆ। ਮੇਰੀ ਬੀਵੀ ਇੱਕ ਪੜ੍ਹੀ ਲਿਖੀ, ਸੋਹਣੀ ਤੇ ਸੁਚੱਜੀ ਔਰਤ ਸੀ ਤੇ ਅੱਲਾ ਨੇ ਮੈਨੂੰ ਚੰਗੀ ਨੌਕਰੀ ਤੇ ਸੋਹਣੀ ਔਲਾਦ ਦਿੱਤੀ ਸੀ। ਪਰ ਫਿਰ ਵੀ ਕਦੀ ਮੈਨੂੰ ਇੰਜ ਲੱਗਦਾ ਜਿਵੇਂ ਮੈਂ ਤਾਜੀ ਨੂੰ ਕਦੀ ਨਹੀਂ ਭੁੱਲ ਸਕਿਆ। ਫੌਜ਼ੀਆ ਮੇਰਾ ਬਹੁਤ ਖਿਆਲ ਰੱਖਦੀ। ਮੈਂ ਵੀ ਕੋਸ਼ਿਸ਼ ਕਰਦਾ ਕਿ ਅੰਦਰ ਦੀ ਉਦਾਸੀ ਦਾ ਥੋ ਨਾ ਲੱਗਣ ਦਿਆਂ, ਪਰ ਥੱਲੇ ਵਿੱਚ ਸੁਰਾਖ ਹੋ ਜਾਏ ਤੇ ਘੜੇ ਨੂੰ ਕਿੰਨਾ ਹੀ ਭਰ ਕੇ ਰੱਖੀਏ, ਲੋੜ ਵੇਲੇ ਉਹ ਸਖਣਾ ਹੀ ਮਿਲਦਾ ਹੈ। ਮੇਰੇ ਉੱਤੇ ਉਦਾਸੀ ਦੇ ਦੌਰੇ ਜਿਹੇ ਪੈਂਦੇ ਰਹਿੰਦੇ। ਪਹਿਲੋਂ ਮੇਰਾ ਖਿਆਲ ਸੀ ਕਿ ਆਪਣੇ ਦੇਸ਼ ਦੇ ਲੋਕਾਂ ਕੋਲੋਂ ਦੂਰ ਹੋਣ ਦੀ ਵਜ੍ਹਾ ਤੋਂ ਉਸੜੇਵੇਂ ਮੇਰੇ ਅੰਦਰ ਖੱਖਰ ਪਾ ਲਈਏ, ਪਰ ਜਦੋਂ ਵਾਪਸ ਆ ਕੇ ਵੀ ਬਹੁਤਾ ਫਰਕ ਨਾ ਪਿਆ ਤਾਂ ਇੱਕ ਦੋਸਤ ਡਾਕਟਰ ਨੇ ਮੇਰਾ ਅੰਦਰ ਬਾਹਰ ਫਰੋਲ ਕੇ ਮਸ਼ਵਰਾ ਦਿੱਤਾ ਵੀ ਮੈਨੂੰ ਆਪਣੇ ਉਸ ਪਿੰਡ ਜਾਣਾ ਚਾਹੀਦਾ ਹੈ ਜਿੱਥੇ ਮੈਂ ਜੰਮਿਆ ਪਲਿਆ ਸਾਂ। ਉਹਨਾਂ ਲੋਕਾਂ ਨੂੰ ਮਿਲਣਾ ਚਾਹੀਦਾ ਹੈ ਜਿਨ੍ਹਾਂ ਨੂੰ ਨਾ ਮਿਲਣ ਦੀ ਵਜ੍ਹਾ ਤੋਂ ਮੈਂ ਵਾਪਸ ਆਪਣੇ ਦੇਸ਼ ਆ ਕੇ ਵੀ ਪੂਰੀ ਤਰ੍ਹਾਂ ਵਾਪਸ ਨਹੀਂ ਪਰਤਿਆ। ਬਚਪਨ ਦੀਆਂ ਥਾਵਾਂ ਵੇਖਣੀਆਂ ਤੇ ਬੇਲੀਆਂ ਸੰਗੀਆਂ ਤੇ ਹਾਣ ਦਿਆਂ ਲੋਕਾਂ ਨਾਲ ਮੁਲਾਕਾਤ ਕਰਨੀ ਚਾਹੀਦੀ ਹੈ, ਤਾਂ ਹੀ ਮੇਰੀ ਰੂਹ ਨੂੰ ਚਮੜਿਆ ਹੋਇਆ ਉਸੜੇਵਾਂ ਦੂਰ ਹੋ ਸਕਦਾ ਹੈ। ਬਸ ਖਲੋਤੀ ਤੇ ਯਾਦਾਂ ਦਾ ਮੇਲਾ ਉਜੜ ਗਿਆ। ਸਾਹਮਣੇ ਮੇਰਾ ਪਿੰਡ ਸੀ। ਮੈਂ ਆਪਾ ਨੂੰ ਆਪਣੇ ਆਉਣ ਦਾ ਖਤ ਲਿਖ ਦਿੱਤਾ ਸੀ। ਉਹਨਾਂ ਦਾ ਘਰ ਵਾਲਾ ਤੇ ਬੱਚੇ ਪਿੰਡ ਦੇ ਅੱਡੇ ਤੇ ਉਡੀਕਦੇ ਪਏ ਸਨ। ਪਿੰਡ ਦੇ ਹੋਰ ਵੀ ਕਈ ਬੰਦੇ ਮੇਰੇ ਇਸਤਕਬਾਲ ਲਈ ਮੌਜੂਦ ਸਨ। ਇੱਕ ਲੰਮੇ ਚਿਰ ਪਿੱਛੋਂ ਪਿੰਡ ਦੀਆਂ ਗਲੀਆਂ ਵਿੱਚ ਟੁਰਦਿਆਂ ਮੈਨੂੰ ਅਜੀਬ ਸੁਆਦਲਾ ਜਿਹਾ ਅਹਿਸਾਸ ਹੋ ਰਿਹਾ ਸੀ, ਜਿਵੇਂ ਕੋਈ ਗਵਾਚੀ ਹੋਈ ਚੀਜ਼ ਲੱਭ ਗਈ ਹੋਵੇ। ਮੈਂ ਗਲੀਆਂ ਵਿੱਚ ਆਉਂਦੇ ਜਾਂਦੇ ਬੰਦਿਆਂ ਨਾਲ ਸਲਾਮ ਦੁਆ ਕਰਦਾ ਤੇ ਬੂਹਿਆਂ ਉੱਤੇ ਖਲੋਤੀਆਂ ਮਾਸੀਆਂ, ਫੁੱਫੀਆਂ ਤੇ ਚਾਚੀਆਂ ਦੀਆਂ ਦੁਆਵਾਂ ਲੈਂਦਾ ਆਪਾ ਦੇ ਘਰ ਵੱਲ ਜਾ ਰਿਹਾ ਸਾਂ। ਮੇਰਾ ਖਿਆਲ ਸੀ ਤਾਜੀ ਵੀ ਆਪਣੇ ਘਰ ਦੀਆਂ ਬਰੂਹਾਂ ਤੇ ਖਲੋਤੀ ਹੋਵੇਗੀ। ਖਬਰੇ ਉਹਦਾ ਕੀ ਹਾਲ ਹੋਵੇਗਾ। ਇੰਨੇ ਚਿਰ ਪਿੱਛੋਂ ਮੈਨੂੰ ਵੇਖ ਕੇ ਉਹਦੇ ਕਿਵੇਂ ਦੇ ਜਜ਼ਬਾਤ ਹੋਣਗੇ ਤੇ ਉਹ ਕਿਸ ਤਰ੍ਹਾਂ ਪੇਸ਼ ਆਏਗੀ। ਮੇਰਾ ਦਿਲ ਉਹਨੂੰ ਇੱਕ ਨਜ਼ਰ ਵੇਖਣ ਲਈ ਬੇਚੈਨ ਹੋ ਗਿਆ, ਪਰ ਉਹਦੇ ਘਰ ਦਾ ਬੂਹਾ ਬੰਦ ਸੀ। ਖਬਰੇ ਉਹਨੂੰ ਮੇਰੇ ਆਉਣ ਦਾ ਪਤਾ ਨਹੀਂ ਸੀ ਲੱਗਾ ਜਾਂ ਉਹਦੀ ਮਾਂ ਨੇ ਮਨਾ ਕਰ ਦਿੱਤਾ ਸੀ। ਮੇਰਾ ਦਿਲ ਬੁੱਝ ਜਿਹਾ ਗਿਆ। ਆਪਾ ਦੇ ਘਰ ਆਉਣ ਜਾਣ ਵਾਲਿਆਂ ਪੁਰਾਣਿਆਂ ਦੋਸਤਾਂ ਤੇ ਵਾਕਫ ਕਰਨ ਦੀ ਲੈਣ ਲੱਗੀ ਰਹੀ। ਬਾਜ਼ਿਆਂ ਨੂੰ ਮੈਂ ਆਪੂ ਉਹਨਾਂ ਦੇ ਘਰਾਂ ਵਿੱਚ ਜਾ ਕੇ ਵੀ ਮਿਲਿਆ, ਪਰ ਜਿੱਦੀ ਮੈਨੂੰ ਸਭ ਤੋਂ ਬਹੁਤੀ ਉਡੀਕ ਸੀ ਉਹਨੇ ਫੇਰਾ ਨਾ ਪਾਇਆ। ਤਾਜੀ ਦੂਜੇ ਦਿਨ ਵੀ ਨਾ ਆਈ ਤਾਂ ਮੈਂ ਨਾਈਆਂ ਦੇ ਘਰ ਉਹਨਾਂ ਦੇ ਕਿਸੇ ਜੀ ਦੇ ਫੌਤ ਹੋ ਜਾਣ ਦਾ ਅਫਸੋਸ ਕਰਨ ਦੇ ਬਹਾਨੇ ਘਰੋਂ ਨਿਕਲਿਆ ਤੇ ਤਾਜੀ ਦੇ ਬੂਹੇ ਅੱਗੋਂ ਲੰਘਿਆ। ਬੂਹਾ ਬੰਦ ਸੀ। ਸੋਚਿਆ ਖੜਕਾਵਾਂ, ਪਰ ਫੇਰ ਪਰਤ ਆਇਆ।
ਉਹਦੇ ਬਾਲ ਹੁਣ ਜਵਾਨ ਹੋਣਗੇ। ਖਬਰੇ ਉਹਨਾਂ ਦਾ ਮੇਰੇ ਬਾਰੇ ਕੀ ਰਵੱਈਆ ਹੋਵੇ ਤੇ ਉਹ ਕੀ ਸੋਚਣ। ਅਗਲੇ ਦਿਨ ਮੈਂ ਵਾਪਸ ਆਉਣਾ ਸੀ। ਤਾਜੀ ਅਜੇ ਤੀਕ ਨਹੀਂ ਆਈ ਸੀ। ਖਬਰੇ ਨਾਰਾਜ਼ ਸੀ, ਪਰ ਕਿਉਂ? ਆਪਾ ਨੇ ਤੇ ਇਹੋ ਦੱਸਿਆ ਸੀ ਉਹ ਹਮੇਸ਼ਾ ਮੇਰੀ ਖੈਰ ਮੇਰ ਪੁੱਛਦੀ ਤੇ ਮੈਨੂੰ ਯਾਦ ਕਰਦੀ ਸੀ। ਜ਼ਰੂਰ ਉਹਦੀ ਮਾਂ ਨੇ ਉਹਨੂੰ ਨਹੀਂ ਆਉਣ ਦਿੱਤਾ ਹੋਵੇਗਾ। ਮਾਈ ਅਜੇ ਤੀਕ ਮੇਰੇ ਤੇ ਖਫਾ ਹੋਣੀ ਏ, ਮੈਂ ਦੁੱਖ ਨਾਲ ਸੋਚਿਆ। ਪਰ ਜਦੋਂ ਮੈਂ ਜਾਣ ਲਈ ਤਿਆਰ ਹੋ ਰਿਹਾ ਸਾਂ, ਬੂਹਾ ਖੁੱਲ੍ਹਿਆ ਤੇ ਤਾਜੀ ਦੀ ਮਾਂ ਅੰਦਰ ਆਈ। ਉਹ ਬਿਲਕੁਲ ਉਸੇ ਤਰ੍ਹਾਂ ਸੀ ਜਿਵੇਂ ਮੈਂ ਉਹਨੂੰ ਛੱਡ ਕੇ ਗਿਆ ਸਾਂ। ਉਹਦੇ ਵਿੱਚ ਕੋਈ ਬਹੁਤੀ ਤਬਦੀਲੀ ਨਹੀਂ ਸੀ ਆਈ। ਮਾਈ ਦੀ ਕਾਇਆ ਕਿੰਨੀ ਚੰਗੀ ਏ। ਮੈਂ ਸੋਚਿਆ ਤਾਜੀ ਨੂੰ ਵੇਖਣ ਦੀ ਸਬੀਲ ਨਜ਼ਰ ਆਈ। ਮੈਂ ਉੱਠ ਕੇ ਅਦਬ ਨਾਲ ਸਲਾਮ ਕੀਤਾ। ਸਲਾਮ ਮਾਸੀ। ਜਵਾਬ ਵਿੱਚ ਉਹਨੇ ਮੈਨੂੰ ਸਿਰ ਤੋਂ ਲੈ ਕੇ ਪੈਰਾਂ ਤੀਕਰ ਵੇਖਿਆ ਤੇ ਤ੍ਰਹਿ ਕੇ 2 ਕਦਮ ਪਿੱਛੇ ਹਟ ਗਈ। ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ, ਪਰ ਐਸ ਤੋਂ ਪਹਿਲਾਂ ਕਿ ਮੈਂ ਕੁਝ ਆਖਦਾ, ਤਾਜੀ ਦੁਪੱਟੇ ਵਿੱਚ ਮੂੰਹ ਲੁਕਾ ਕੇ ਰੋਂਦੀ ਰੋਂਦੀ ਬਾਹਰ ਨਿਕਲ ਗਈ, ਮੈਨੂੰ ਸਾਰੀ ਹਯਾਤੀ ਲਈ ਪਛਤਾਵੇ ਦਿਆਂ ਕੰਡਿਆਂ ਵਿੱਚ ਸੱਟ ਕੇ।